ਹੋਮ ਸੈਕਟਰੀ ਆ ਗੋਬਿੰਦ ਮੋਹਨ, ਉਹਨੇ ਕਿਹਾ ਜੀ ਅਸੀਂ ਆਈਟੀ ਸੈੱਲ ਆਪਣੇ ਨੂੰ ਬਹੁਤ ਮਜ਼ਬੂਤ ਕਰ ਰਹੇ ਹਾਂ ਤਾਂ ਕਿ ਕਾਊਂਟਰ ਟੈਰਰਿਸਟ ਪ੍ਰੋਪੇਗੈਂਡਾ ਜਿਹੜਾ ਹੈ ਸੋਸ਼ਲ ਮੀਡੀਆ ਤੇ ਉਹਦਾ ਜਵਾਬ ਦਿੱਤਾ ਜਾਏ। ਤੁਹਾਡੇ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ ਔਰ ਤੁਹਾਡੇ ਤੋਂ ਵੱਡਾ ਝੂਠ ਪਰੋਸਣ ਵਾਲਾ, ਝੂਠ ਕੱਢਣ ਵਾਲਾ ਨੈਟਵਰਕ ਕਿਹੜਾ ਹੈ? ਪਰ ਇਹ ਆਰਗੂਮੈਂਟ ਇਸ ਲਈ ਦਿੱਤਾ ਜਾ ਰਿਹਾ ਤਾਂ ਕਿ ਜਿਹੜੇ ਆਜ਼ਾਦਾਨਾ ਤੌਰ ਤੇ ਸੱਚ ਬਾਹਰ ਲਿਆਉਣ ਵਾਲੇ ਨੇ ਉਹਨਾਂ ਦੀ ਆਵਾਜ਼ ਨੂੰ ਕੁੱਟਿਆ ਜਾਏ। The government is strengthening IT cell and cyber surveillance to counter terrorist propaganda being spread on social media. ਕੁਛ ਮੁਲਕ ਔਰ ਕੁਛ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਸ 'ਚ ਦਹਿਸ਼ਤਗਰਦੀ ਦੇ ਨਾਂ ਨੂੰ ਪ੍ਰਮੋਟ ਕਰ ਰਹੀਆਂ ਨੇ, ਕਿਤੇ ਮਜ਼ਹਬ ਦੇ ਨਾਂ ਤੇ, ਕਿਤੇ ਤੁਹਾਡੇ ਤੋਂ ਵੱਡਾ ਹੋਰ ਕੌਣ ਝੂਠਾ ਹੈ। ਨਾਲ ਉਹਨੇ ਕਿਹਾ ਵੀ ਅਸੀਂ 40 ਗਰੁੱਪਾਂ ਨੂੰ ਆਲਰੇਡੀ ਜਿਹੜਾ ਉਹ ਦਹਿਸ਼ਤਗਰਦ ਜਥੇਬੰਦੀਆਂ ਐਲਾਨ ਦਿੱਤਾ ਹੈ। ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਭਾਰਤ ਸਰਕਾਰ ਦਾ ਨਜ਼ਲਾ ਬਹੁਤ ਜਲਦੀ ਸੋਸ਼ਲ ਮੀਡੀਆ ਤੇ ਡਿੱਗਣ ਵਾਲਾ ਹੈ ਔਰ ਭਾਰਤ ਦੇ ਹੋਮ ਸਿਕਿਉਰਿਟੀ ਦਾ ਕਹਿਣਾ ਹੈ ਕਿ ਉਹ ਸੋਸ਼ਲ ਮੀਡੀਆ ਤੇ ਤਿੱਖੀਆਂ ਪੋਸਟਾਂ ਪਾਉਣ ਵਾਲਿਆਂ ਨੂੰ ਯੂਪਾ ਕਾਨੂੰਨ ਥੱਲੇ ਗ੍ਰਿਫਤਾਰ ਕਰਨਗੇ। ਭਾਰਤ ਸਰਕਾਰ ਅਨੁਸਾਰ ਉਸ ਨੇ ਭਾਰਤ ਵਿੱਚ 40 ਜਥੇਬੰਦੀਆਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਦੇ ਵਿੱਚ ਜਦੋਂ ਤੋਂ 2014 ਤੋਂ ਬਾਅਦ ਖਾਸ ਤੌਰ ਤੇ ਮੋਦੀ ਪਾਵਰ 'ਚ ਆਇਆ, ਹਾਲਾਂ ਉਹਨੇ ਇਹਨਾਂ ਸਾਰੇ 11 ਸਾਲਾਂ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇਹਦਾ ਮਤਲਬ ਇਹ ਹੈ ਕਿ ਵੀ ਉਹਦੀ ਲੋਕਾਂ ਦੇ ਸਾਹਮਣੇ ਕੋਈ ਅਕਾਊਂਟੇਬਿਲਟੀ ਨਹੀਂ ਹੈ। ਜੇ ਆਪਣੇ ਤਰਜ਼ ਦੇ ਅਕਸ਼ੇ ਕੁਮਾਰ ਵਰਗਿਆਂ ਤੋਂ ਕਿਰਾਇਆ ਵੀ ਤਾਂ ਉਹੀ ਪੁੱਛਦਾ ਸੀ ਕਿ ਅੰਬ ਤੁਸੀਂ ਕਿਵੇਂ ਚੂਪਦੇ ਸੀ, ਪਹਿਲਾਂ ਉਹਦੀ ਗਿੱਟ ਕੱਢ ਕਰਦੇ ਸੀ ਕਿ ਸਣੇ ਗਿੱਟਕ ਮੂੰਹ 'ਚ ਪਾ ਲੈਂਦੇ ਸੀ ਤੇ ਗਿੱਟਕ ਹੱਥੋਂ ਨਿਕਲਦੀ ਸੀ, ਫਿਰ ਕੀ ਕਰਦੇ ਸੀ, ਹੱਥ ਧੋਂਦੇ ਸੀ ਕਿ ਨਹੀਂ ਧੋਂਦੇ ਸੀ। ਇੱਦਾਂ ਦੇ ਇੰਟਰਵਿਊ ਦੇ ਸਵਾਲ ਉਹ ਪੁੱਛ ਰਿਹਾ। ਲੇਕਿਨ ਇਹ ਔਰ ਜਿਹੜੇ ਮੇਨ 600-700 ਚੈਨਲ ਉਹਨਾਂ ਦਾ ਹੈ ਉੱਥੇ ਤਾਂ ਉਹਨਾਂ ਨੇ ਪੂਰਾ ਕਾਬੂ ਕੀਤਾ ਹੈ। ਜੇ ਕੋਈ ਇੱਕ ਅੱਧਾ ਜਿਹੜਾ ਉਹਨਾਂ ਦੇ ਗੁਣੀਆਂ 'ਚ ਫਿੱਟ ਨਹੀਂ ਸੀ ਹੁੰਦਾ ਪੱਤਰਕਾਰ, ਜੇ ਉਹ ਕਿਸੇ ਚੈਨਲ 'ਤੇ ਬੈਠਾ ਸੀ ਜਿਵੇਂ NDTV ਵਰਗੇ, ਤੇ ਉਹਨਾਂ ਨੇ ਬਾਹਰ ਕਢਾਇਆ। ਉਹ ਅਡਾਨੀ ਨੇ ਉਹ ਪੂਰਾ ਚੈਨਲ ਹੀ ਖਰੀਦ ਲਿਆ। ਸੋ ਇਸ ਲੈਵਲ ਦੇ ਉੱਤੇ, ਲੇਕਿਨ ਇਹਦੇ ਬਾਵਜੂਦ ਕਿ ਵੀ ਉਹਨਾਂ ਨੇ ਕਿਵੇਂ ਫੇਸਬੁੱਕ ਨੂੰ ਔਰ ਦੂਸਰੇ ਸੋਸ਼ਲ ਪਲੇਟਫਾਰਮ ਨੂੰ ਆਪਣੇ ਹਿੱਤਾਂ ਦੇ ਲਈ ਵਰਤਿਆ, ਇਸ ਸਭ ਦੇ ਚਲਦਿਆਂ ਵੀ ਵਿਦਨ ਸੋਸ਼ਲ ਮੀਡੀਆ ਜਿਹੜਾ ਹੈ ਉਹ ਇੰਡੀਆ ਦਾ ਜਾਂ ਮੋਦੀ ਦਾ ਖਾਸ ਤੌਰ ਤੇ ਇਹ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ ਦਾ ਜਿਹੜਾ ਜਲੂਸ ਨਿਕਲਿਆ, ਜਿਵੇਂ ਸੰਦੂਰ ਖਿਲ ਰਿਹਾ ਸਾਰੇ ਪਾਸੇ, ਇਸ ਨੇ ਉਹਨਾਂ ਨੂੰ, ਭਾਰਤੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਲੈ ਆਂਦਾ ਕਿ ਵੀ ਅਲਟੀਮੇਟਲੀ ਉਹਨਾਂ ਦਾ ਝੂਠ ਦਾ ਨੈਰੇਟਿਵ ਵਿਕਣ ਦਾ ਜਿਹੜਾ ਹੁਣ ਕੰਮ ਹੈ ਉਹ ਘਟ ਗਿਆ ਲੱਗਦਾ ਔਰ ਲੋਕਾਂ 'ਚ ਸ਼ੱਕ ਸ਼ੁਬੇ ਨੇ। ਔਰ ਇਸ ਨੂੰ ਇੱਕ ਪਾਸੇ ਦਾ ਕਾਊਂਟਰ ਕਰਨ ਲਈ ਉਹਨਾਂ ਨੇ ਆਪਣੀਆਂ ਜਿਹੜੀਆਂ ਜਾਲੀ ਜਿਹੇ ਸਰਵੇ ਕਰਵਾਉਣ ਵਾਲੇ ਗਰੁੱਪ ਨੇ, ਉਹ ਇੰਡੀਆ 'ਚ ਸਰਵੇ ਕਰਾ ਰਹੇ ਕਿ ਮੋਦੀ ਜੀ ਕਿਤਨੇ ਮਸ਼ਹੂਰ ਹੈ, ਮੋਦੀ ਜੀ ਨੇ ਜੋ ਆਪਰੇਸ਼ਨ ਸੰਦੂਰ ਕੀਆ, ਲੋਕ ਕਿਆ ਸੋਚਤੇ ਹੈ। ਉਹਨਾਂ ਦੇ ਹੀ ਸਰਵੇ, ਉਹਨਾਂ ਦੇ ਲੋਕ ਉਹਦੇ 'ਚੋਂ ਬੜਾ ਸ਼ੋਅ ਕਰ ਰਹੇ ਨੇ ਕਿ ਜੇ ਮੋਦੀ ਅਜੇ ਵੀ ਉਹਦੀ ਪੋਪੂਲੈਰਿਟੀ ਕਾਇਮ ਹੈ, ਅਜੇ ਵੀ ਉਹਦੀ ਜਿਹੜੀ ਹੈ ਉਹ ਪ੍ਰਸਿੱਧੀ ਨੂੰ ਕੋਈ ਆਂਚ ਨਹੀਂ ਆਈ ਸਾਰੇ 'ਚ। ਔਰ ਮੋਦੀ ਜਿਹੜਾ ਉਹ ਲੋਕਾਂ ਦੇ ਭਾਵਨਾਵਾਂ ਦਾ ਜਿਹੜਾ ਉਹ ਠੀਕ ਜਿਹੜਾ ਉਹ ਤਰਜਮਾਨੀ ਕਰਦਾ। ਲੇਕਿਨ ਹਕੀਕਤ ਉਹਨਾਂ ਨੂੰ ਵੀ ਪਤਾ ਹੈ ਕੀ ਹੈ। ਔਰ ਇਸ ਲਈ ਜਦੋਂ ਈਵਨ ਇਹ ਕਨਫਲਿਕਟ ਪੀਰੀਅਡ ਚੱਲ ਰਿਹਾ ਸੀ, 8000 YouTube ਚੈਨਲ ਔਰ ਦੂਸਰੇ ਜਿਹੜੇ ਨੇ ਇਹਨਾਂ ਨੇ ਬਲੌਕ ਕਰਤੇ ਸੀ, ਜਿਨ੍ਹਾਂ ਦੇ ਵਿੱਚ ਈਵਨ BBC ਵਰਗੇ ਆ ਜਿਹੜਾ ਨੈਟਵਰਕ ਆ ਉਹਦੀ ਉਰਦੂ ਸਰਵਿਸ ਵੀ ਸੀ ਕਿ ਹਕੀਕਤ ਬਾਹਰ ਨਾ ਆਏ। ਫਿਰ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ ਵੀ ਉਹਨਾਂ ਨੇ ਇਸ ਮੌਕੇ ਨੂੰ ਲੱਭਿਆ ਕਿ ਵੀ ਉਹਨਾਂ ਨੇ ਜਿਹੜੇ ਦੋਵੇਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਕਰਨ ਵਾਲੇ ਯੂਟਿਊਬਰ ਸੀ ਜਾਂ ਕੋਈ ਟਰੈਵਲ ਬਲੌਗ ਬਣਾ ਰਿਹਾ, ਉਹਨਾਂ ਦੇ ਉੱਤੇ ਐਸਪਾਇਨੇਜ, ਜਸੂਸੀ ਦਾ ਇਲਜ਼ਾਮ ਲਾ ਕੇ ਜੋਤੀ ਮਲਹੋਤਰਾ ਹੋਏ, ਜਸਬੀਰ ਸਿੰਘ ਹੋਏ, ਹੋਰ ਪਤਾ ਨਹੀਂ ਕਿੰਨੇ ਨੇ। ਇਹ ਤਾਂ ਇਸ ਲਈ ਨੇ ਕਿ ਵੀ ਉਹ ਖਬਰਾਂ 'ਚ ਨੇ। ਔਰ ਕੱਲ੍ਹ ਅਸੀਂ ਜਦੋਂ ਇਸ ਦੇ ਉੱਤੇ ਗੱਲ ਕੀਤੀ, ਸਾਡੇ ਉਸ ਪ੍ਰੈਜੈਂਟੇਸ਼ਨ ਨੂੰ ਵੀ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ। ਔਰ ਇਸ ਸਾਰੇ ਦੇ ਨਾਲ ਹੁਣ ਇਹ ਲੱਗਦਾ ਵੀ ਉਹਨਾਂ ਨੂੰ ਜਿਹੜੀ ਇੰਡੀਅਨ ਏਜੰਸੀਆਂ ਨੇ ਉਹ ਫਰਦਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਸੋਸ਼ਲ ਮੀਡੀਆ ਨੂੰ ਥ੍ਰੋਟਲ ਕਰ ਦਿੱਤਾ ਜਾਏ, ਉਹਦੀ ਆਵਾਜ਼ ਘੁੱਟ ਦਿੱਤੀ ਜਾਏ,
ਤੇ ਸ਼ਾਇਦ ਜਿਹੜਾ ਉਹਨਾਂ ਦਾ ਨੈਰੇਟਿਵ ਝੂਠ ਦਾ ਹੈ ਉਹ ਵਿਕਦਾ ਰਹੇ। ਔਰ ਇਸ ਦੇ ਉੱਤੇ ਅੱਜ ਮੈਂ ਇਹ ਦੇਖ ਰਿਹਾ ਸੀ ਕਿ ਜਿਹੜਾ ਯੂਨੀਅਨ ਹੋਮ ਸੈਕਟਰੀ ਆ ਗੋਬਿੰਦ ਮੋਹਨ, ਉਹਨੇ ਕਿਹਾ ਜੀ ਅਸੀਂ IT ਸੈੱਲ ਆਪਣੇ ਨੂੰ ਬਹੁਤ ਮਜ਼ਬੂਤ ਕਰ ਰਹੇ ਹਾਂ ਤਾਂ ਕਿ ਕਾਊਂਟਰ ਟੈਰਰਿਸਟ ਪ੍ਰੋਪੇਗੈਂਡਾ ਜਿਹੜਾ ਹੈ ਸੋਸ਼ਲ ਮੀਡੀਆ ਤੇ ਉਹਦਾ ਜਵਾਬ ਦਿੱਤਾ ਜਾਏ। ਤੁਹਾਡੇ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ ਔਰ ਤੁਹਾਡੇ ਤੋਂ ਵੱਡਾ ਝੂਠ ਪਰੋਸਣ ਵਾਲਾ, ਝੂਠ ਕੱਢਣ ਵਾਲਾ ਨੈਟਵਰਕ ਕਿਹੜਾ ਹੈ? ਹਜ਼ਾਰਾਂ ਬੰਦੇ ਆਲਰੇਡੀ IT ਦੇ ਤੁਸੀਂ ਇਸ ਕੰਮ ਤੇ ਲਾਏ ਹੋਏ ਨੇ। ਪਰ ਇਹ ਆਰਗੂਮੈਂਟ ਇਸ ਲਈ ਦਿੱਤਾ ਜਾ ਰਿਹਾ ਤਾਂ ਕਿ ਜਿਹੜੇ ਆਜ਼ਾਦਾਨਾ ਤੌਰ ਤੇ ਸੱਚ ਬਾਹਰ ਲਿਆਉਣ ਵਾਲੇ ਨੇ ਉਹਨਾਂ ਦੀ ਆਵਾਜ਼ ਨੂੰ ਕੁੱਟਿਆ ਜਾਏ। ਔਰ ਉਹਨਾਂ ਨੇ ਕਿਹਾ ਕਿ ਜੀ ਗਵਰਨਮੈਂਟ ਇਜ਼ ਸਟਰੈਂਥਨਿੰਗ IT ਸੈੱਲ ਐਂਡ ਸਾਈਬਰ ਸਰਵੇਲੈਂਸ ਟੂ ਕਾਊਂਟਰ ਟੈਰਰਿਸਟ ਪ੍ਰੋਪੇਗੈਂਡਾ ਬੀਇੰਗ ਸਪਰੈਡ ਔਨ ਸੋਸ਼ਲ ਮੀਡੀਆ, ਕਿ ਦਹਿਸ਼ਤਗਰਦ ਦਾ ਜਿਹੜਾ ਪ੍ਰੋਪੇਗੈਂਡਾ ਉਹ ਚੱਲ ਰਿਹਾ। ਉਹਨਾਂ ਨੇ ਕਿਹਾ ਜਿਹੜੇ ਦਹਿਸ਼ਤਗਰਦ ਨੇ ਉਹ ਸੋਸ਼ਲ ਮੀਡੀਆ ਨੂੰ ਐਡਵਾਂਸ ਕਰ ਰਹੇ ਨੇ, ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰ ਰਹੇ ਨੇ ਆਪਣਾ ਨੈਰੇਟਿਵ ਦੇਣ ਦੇ ਲਈ। ਔਰ ਉਹ ਸਿਰਫ ਸਰਵੇਲੈਂਸ ਜਾਂ ਸਪਾਇਨੇਜ ਲਈ ਨਹੀਂ, ਡਰੋਨਸ ਦਾ ਜਾਂ ਦੂਜੇ ਇਸਤੇਮਾਲ ਕਰਦੇ। ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਬਹੁਤ ਨੈਰੇਟਿਵ ਸਿਰਜੇ ਹੋਏ ਨੇ। ਕੁਛ ਮੁਲਕ ਔਰ ਕੁਛ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਸ 'ਚ ਦਹਿਸ਼ਤਗਰਦੀ ਦੇ ਨਾਲ ਨੂੰ ਪ੍ਰਮੋਟ ਕਰ ਰਹੀਆਂ ਨੇ, ਕਿਤੇ ਮਜ਼ਹਬ ਦੇ ਨਾਂ ਤੇ, ਕਿਤੇ ਤੁਹਾਡੇ ਤੋਂ ਵੱਡਾ ਹੋਰ ਕੌਣ ਝੂਠਾ ਹੈ? ਤੁਸੀਂ ਮਜ਼ਹਬ ਨੂੰ ਇਸਤੇਮਾਲ ਕਰਦੇ ਹੋ ਔਰ ਹਿੰਦੂ ਮੁਸਲਮਾਨ ਕਰਦੇ ਹੋ। ਔਰ ਉਹਨੇ ਕਿਹਾ ਜੀ ਅਸੀਂ ਸਾਡੀ ਗਵਰਨਮੈਂਟ ਨੇ 25 ਪੁਆਇੰਟ ਦੀ ਇੰਟੈਗਰੇਟਿਡ ਪਲਾਨ ਬਣਾਈ ਹੈ ਕਿ ਜਿਹੜੇ ਫਾਈਨੈਂਸ਼ੀਅਲ ਸੋਰਸ ਨੇ ਦਹਿਸ਼ਤਗਰਦੀ ਦੇ ਉਸ ਨੂੰ ਅਸੀਂ ਕਿਵੇਂ ਕਰਬ ਕਰਨਾ ਹੈ। ਇਸ ਦੇ ਨਾਲ ਅਸੀਂ ਨਾਰਥ ਈਸਟ ਉੱਤਰ ਪੂਰਬ ਦੀਆਂ ਸਟੇਟਾਂ 'ਚ ਇੰਸਰਜੈਂਸੀ ਨੂੰ ਵੀ ਕਰਬ ਕਰਨਾ ਹੈ, ਫੇਕ ਕਰੰਸੀ ਨੂੰ ਵੀ ਕਰਨਾ ਹੈ। ਔਰ ਦੂਸਰਾ ਇਹਦੇ ਨਾਲ ਨਾਲ ਉਹਨੇ ਕਿਹਾ ਜੀ ਅਸੀਂ ਇਹ ਹਦਾਇਤਾਂ ਕਰਤੀਆਂ ਪੁਲਿਸ ਨੂੰ ਤੇ ਦੂਸਰੀਆਂ ਇਨਵੈਸਟੀਗੇਟਿਵ ਏਜੰਸੀਜ਼ ਨੂੰ, ਦੇ ਵਰ ਐਨਕਰੇਜਡ ਟੂ ਨਾਟ ਹੈਜ਼ੀਟੇਟ ਟੂ ਯੂਜ਼ ਸਟ੍ਰਿਕਟ ਪ੍ਰੋਵੀਜ਼ਨਸ ਅੰਡਰ ਦਾ ਅਨਲawful ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ, ਜਿਹਨੂੰ ਯੂਆਪਾ ਕਹਿੰਦੇ ਨੇ, ਇਨ ਆਲ ਕੇਸਿਸ ਵੇਅਰ ਇਟ, ਉਹਨਾਂ ਨੂੰ ਕਹਿ ਰਹੇ ਨੇ ਡੱਕੋ ਸਾਰਿਆਂ ਨੂੰ ਯੂਆਪਾ ਦੇ ਥੱਲੇ। ਨਾਲ ਉਹਨੇ ਕਿਹਾ ਵੀ ਅਸੀਂ 40 ਗਰੁੱਪਾਂ ਨੂੰ ਆਲਰੇਡੀ ਜਿਹੜਾ ਉਹ ਦਹਿਸ਼ਤਗਰਦ ਜਥੇਬੰਦੀਆਂ ਐਲਾਨ ਦਿੱਤਾ ਹੈ। ਔਰ ਇਹ ਗੱਲ ਉਹ ਐਵੇਂ ਕਿਵੇਂ ਨਹੀਂ ਕਹਿ ਰਿਹਾ। 23rd ਨੈਸ਼ਨਲ ਸਿਕਿਉਰਿਟੀ ਗਾਰਡ ਕਾਊਂਟਰ ਟੈਰਰ ਇੰਟਰਨੈਸ਼ਨਲ ਸੈਮੀਨਾਰ ਦੇ ਵਿੱਚ ਉਹ ਬੋਲਦਿਆਂ ਕਹਿ ਰਿਹਾ, ਜਿਹਦੇ 'ਚ ਈਵਨ 50 ਮੁਲਕਾਂ ਦੇ ਡੈਲੀਗੇਟ ਵੀ ਬੈਠੇ ਹੋਏ ਨੇ। ਔਰ ਉਹਨੇ ਕਿਹਾ ਕਿ ਬਈ ਸਪੌਂਟੇਨੀਅਸ ਵਾਰ ਔਨ ਦਾ ਸਾਈਬਰ ਫਰੰਟ ਇਹ ਹੈ ਔਰ ਅਸੀਂ ਇਸ ਨੂੰ ਜਿਹੜੇ ਲੋਕ ਰੈਡੀਕਲਾਈਜ਼ ਕਰ ਰਹੇ ਨੇ ਯੂਥ ਨੂੰ ਸੋਸ਼ਲ ਮੀਡੀਆ ਰਾਹੀਂ, ਜਿਨ੍ਹਾਂ ਦੇ ਮਾਈਂਡ ਅਜੇ ਬੜੇ ਸ਼ੇਪਿੰਗ 'ਚ ਨੇ, ਡਿਸਇਨਫੋਰਮੇਸ਼ਨ ਫੈਲਾ ਰਹੇ ਨੇ, ਮਿਸਇਨਫੋਰਮੇਸ਼ਨ ਫੈਲਾ ਰਹੇ ਨੇ, ਉਹਨਾਂ ਨੂੰ ਅਸੀਂ ਕਰਬ ਕਰਨ ਦੇ ਲਈ ਇਹ ਤੌਰ ਤਰੀਕੇ ਵਰਤ ਰਹੇ। ਸੋ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੇ ਥੋੜ੍ਹੀ ਬਹੁਤ ਹਾਲਾਂ ਜਿਹੜੇ ਕ੍ਰਿਟਿਸਾਈਜ਼ ਕਰਨ ਵਾਲੇ ਨੇ ਉਹ ਪ੍ਰੋ ਇੰਡੀਆ ਟੂ ਦਾ ਬੂਟ ਨੇ, ਲੇਕਿਨ ਉਹਨਾਂ ਦੀ ਵੀ ਆਵਾਜ਼ ਨੂੰ ਇਹ ਖਤਮ ਕਰਨ ਵੱਲ ਜਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਸੋਨਮਾਲ ਜੀ, ਡਾਕਟਰ ਪਰਮਜੀਤ ਸਮਰਾਜ ਜੀ ਬੜੇ ਪਿਆਰ ਨਾਲ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਵਤਾਰ ਸਿੰਘ ਜੀ ਵੀ ਔਰ ਮੁਹੰਮਦ ਯਾਕੂਬ ਜੀ ਵੀ ਇਹ डॉक्टर कहते हैं कि जी डॉक्टर साहब और मिस नीलम कौर, उम्मीद है कि आप खैरियत से होंगी और खालसा जिंदाबाद कहते हैं। थैंक यू सो मच। तुसीं कल नहीं आए, तुहाडी कल दी गैर हाज़री लग चुकी है। और सरबजीत सिंह जी और राजविंदर कौर जी और फिर इसी तरह मोहम्मद याकूब जी कहते डॉक्टर साहब इस्लाम एक है, शिया एक है, फ़िरका है और ईरान शिया और इंडिया का बेस्ट फ्रेंड है। ईरान शिया मुल्क है। हाँ जी। सो इंडिया इस्लाम का दुश्मन है। सो अमरजीत सिंह सैनी जी भी और राजविंदर कौर जी भी और इसी तरह हाँ जी कुलदीप कौर जी और अमरपाल सिंह जी भी, अब्दुल गफूर जी भी, लव फ्रॉम कैलिफोर्निया एंड पाकिस्तान सर। और फिर इसी तरह शुक्रिया जी अमरजीत निज्जर जी भी और गुरबाज सिंह जी भी, बिलाल अहमद जी भी, ये भी सानू जड़े ने हालो कहते ने और खालसा जिंदाबाद कहते ने। और जतिंदर सिंह जी भी और जून 84 अखी देखे मंजर, खालसा जिंदाबाद कहते, धालीवाल जिंदाबाद। और फिर इसी तरह हाँ जी एम कौर जी भी और फिर इसी तरह कुलविंदर सिंह जी भी, सतनाम सिंह जी भी, सुखजीवन बच्चू जी भी। डॉक्टर साहब नुपा जी का मैसेज पढ़ दो। टीके अर्निंग जी भी खालसा जिंदाबाद कहते हैं। अमन सिंह खालसा जी भी फतेह एंड राज खालसा जिंदाबाद और कहते हैं कि मेरी पीरी दे मालक बंदी छोड़ दा तार, धन धन श्री गुरु
ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ, ਵੀ ਤੁਹਾਨੂੰ ਵੀ ਜੀ ਵੀ। ਔਰ ਫਿਰ ਇਸ ਤਰ੍ਹਾਂ ਬਿਲਾਲ ਅਹਿਮਦ ਜੀ ਕਹਿੰਦੇ ਨੇ डॉक्टर साहब दुनिया ऑलवेज पावर के साथ खड़ी होती है और डॉक्टर साहब इंडियन फीमेल पायलट पाकिस्तान के पास है, इट्स कंफर्म बैकग्राउंड में बहुत कुछ चल रहा है जी। और इंद्रप्रीत सिंह जी भी और इसी तरह सिंह गर्चा जी भी, आरिफ माजिद जी भी और राजनप्रीत सिंह जी भी। और फिर इसी तरह ये आपस में चैट कर रहे ने मोहम्मद जाकूब जी बिलाल जी नाल। और बिलाल जी कहते हैं कि पाकिस्तानी आर्मी चीफ इन USA, पाकिस्तानी आरफ एयर चीफ इन चाइना, पाकिस्तानी नेवल चीफ इन नॉर्वे और आज शाहबाज शरीफ UAE जा रहे हैं। सो कुछ तो है ਨਹੀਂ, ਉਹਨਾਂ ਨੇ ਵਿਕਟਰੀ ਲਈ ਹੈ। ਇਸ ਵੇਲੇ ਪਾਕਿਸਤਾਨ ਦੀ ਇੱਜ਼ਤ ਜਿੱਥੇ ਇਸਲਾਮਿਕ ਵਰਲਡ ਦੇ ਵਿੱਚ ਵਧੀ ਹੈ, ਦੁਨੀਆ ਦੀਆਂ ਤਾਕਤਾਂ ਨੇ ਵੀ ਦੇਖਿਆ ਕਿ ਵੀ ਸਟੇਟ ਆਫ ਦਾ ਆਰਟ ਉਹਨਾਂ ਦੀ 에ਅਰ ਫੋਰਸ ਹੈ। ਔਰ ਉਹਨਾਂ ਨੇ ਆਪਣਾ ਨੈਰੇਟਿਵ ਵੀ ਬਿਲਕੁਲ ਕਲੀਅਰ ਨਾਲ ਦੀ ਨਾਲ ਪ੍ਰੈਸ ਬਰੀਫਿੰਗਸ ਵੀ ਕਰਦੇ ਰਹੇ। ਸੋ ਇਸ ਦੇ ਕਰਕੇ ਪਾਕਿਸਤਾਨ ਦੀ ਇੱਜ਼ਤ ਵਧੀ ਹੈ ਔਰ ਜ਼ਾਹਰ ਹੈ ਵੀ ਫੌਜ, 에ਅਰ ਫੋਰਸ ਔਰ ਨੇਵਲ ਔਰ ਉਹਨਾਂ ਸਾਰਿਆਂ ਦੀ ਇਹ ਰੈਕਗਨੀਸ਼ਨ ਔਰ ਕੁਛ ਨਾ ਕੁਛ ਹੋ ਸਕਦਾ ਹੈ ਆਉਣ ਵਾਲੇ ਪੀਰੀਅਡ 'ਚ ਕੋਈ ਨਵੇਂ ਅਲਾਇੰਸਿਸ ਵੀ ਬਣ ਰਹੇ ਹੋਣ ਜਿਨ੍ਹਾਂ ਦੇ ਵਿੱਚ ਜਿਹੜਾ ਪਾਕਿਸਤਾਨ, ਟਰਕੀ ਔਰ ਜਿਵੇਂ ਇਸ ਸਾਰੇ ਕਨਫਲਿਕਟ ਦੇ ਵਿੱਚ ਜਿਹੜਾ ਉਹ ਸਾਥ ਦਿੱਤਾ ਜਿਹਨਾਂ ਮੁਲਕਾਂ ਨੇ। ਅਜ਼ਰਬਾਈਜਾਨ ਨਾਲ ਖੜਿਆ ਖੁੱਲ੍ਹ ਕੇ, ਟਰਕੀ ਖੜਿਆ, ਇੰਡੀਆ ਤਾਂ ਬੈਨ ਕਰ ਰਿਹਾ। ਹੁਣ ਮੋਦੀ ਨੇ ਆਉਣਾ ਇੱਥੇ, ਉਹ ਪਹਿਲਾਂ ਕਰ ਰਿਹਾ ਜੀ ਅਸੀਂ ਸਾਈਪਰਸ ਪਹਿਲਾਂ ਜਾਣਾ, ਉਹ ਟਰਕੀ ਨੂੰ ਅੱਖਾਂ ਦਿਖਾ ਰਿਹਾ ਕਿਉਂਕਿ ਸਾਈਪਰਸ ਦਾ ਕਲੇਮ ਜਿਹੜਾ ਉਹ ਬਿਟਵੀਨ ਟਰਕੀ ਐਂਡ ਗ੍ਰੀਸ ਝਗੜਾ ਹੈ। ਇੱਕ ਹਿੱਸਾ ਟਰਕੀ ਇਨਫਲੂਐਂਸ ਹੈ, ਇੱਕ ਹਿੱਸਾ ਗ੍ਰੀਸ। ਸੋ ਇਹ ਬੱਚਿਆਂ ਵਾਲੀਆਂ ਹਰਕਤਾਂ ਕਰ ਰਹੇ ਨੇ ਪਰ ਆਲਰੇਡੀ ਦੁਨੀਆ ਜਿਹੜੀ ਹੈ ਉਸ ਨੇ ਦੇਖ ਲਿਆ ਵੀ ਪਾਕਿਸਤਾਨ ਜਿਹੜਾ ਹੈ ਉਸ ਦੀ ਕੀ ਅਹਿਮੀਅਤ ਹੈ। ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਬਿਲਾਲ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਜਿਹੜਾ ਹੈ ਉਹ ਲਾਹੌਰ ਦੀਆਂ ਕੰਧਾਂ ਤੇ ਕਹਿੰਦੇ ਨੇ ਉਹ ਲਿਖ ਦਿਓ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਫਿਰ ਜਵਾਬ ਦਿੰਦੇ ਨੇ बिलाल जी कहते डॉक्टर साहब एंड जाकूब भाई, लाहौर में खालिस्तान तहरीक की ज़रूरत नहीं है, वक्त पड़ने पर जो है लाहौर सिख जड़ा है वो भाइयों के साथ खड़ा है। और बलहार सिंह कंग जी भी और बलविंदर सिंह जी भी, फिर इसी तरह खान बनारस जी भी, इंद्रजीत सिंह संधू जी भी, बलविंदर सिंह जी भी वो भी श्री गुरु हरगोबिंद साहब जी दे प्रकाश दिहाड़े ਦੀਆਂ ਵਧਾਈਆਂ ਦਿੰਦੇ ਨੇ। और मोहम्मद सलमान जी भी गुड मॉर्निंग कहते ਨੇ और शरदा सिंह जी भी। और फिर इसी तरह मोहम्मद तायब जी कहते सिख यूट्यूबर्स ਨੂੰ ਪਾਕਿਸਤਾਨ ਦਾ ਪੋਜ਼ਿਟਿਵ ਫੇਸ ਦਿਖਾਣ ਕਰਕੇ ਇੰਡੀਅਨ ਗਵਰਨਮੈਂਟ ਪਨਿਸ਼ ਕਰ ਰਹੀ ਹੈ ਔਰ ਸਿੱਖ ਯੂਟਿਊਬਰਸ ਦਾ ਸਾਡੇ ਤੇ ਆਸਾਨ ਹੈ ਜਿਨ੍ਹਾਂ ਇੰਡੀਆ ਵਿੱਚ ਪਾਕਿਸਤਾਨ ਦਾ ਅਸਲੀ ਫੇਸ ਦਿਖਾਇਆ। ਹਾਂ, ਨਹੀਂ ਇਹ ਚਲੋ ਭਰਾਵਾਂ ਦਾ ਕੋਈ ਆਸਾਨ ਕੀ ਹੁੰਦਾ ਹੈ, ਲੇਕਿਨ ਇੰਡੀਆ ਨੂੰ ਬਹੁਤ ਤਕਲੀਫ ਹੋਈ ਕਿ ਵੀ ਇਹ ਦੋਵੇਂ ਪੰਜਾਬਾਂ ਦੇ ਲੋਕ ਨੇੜੇ ਆ ਰਹੇ ਨੇ ਔਰ ਤਾਰੀਫ ਕਰਦੇ ਨੇ ਔਰ ਹੈ ਵੀ ਕਾਬਲੇ ਤਾਰੀਫ। ਜਦੋਂ ਕੋਈ ਵੀ ਸਿੱਖ ਕਹਿੰਦਾ ਵੀ ਜਿੰਨੀ ਇੱਜ਼ਤ ਔਰ ਮਾਣ ਸਾਨੂੰ ਪਾਕਿਸਤਾਨ 'ਚ ਮਿਲਿਆ ਜਾਂ ਮਿਲਦਾ ਹੈ ਉਹਨਾਂ ਦੁਨੀਆ 'ਚ ਕਿਤੇ ਨਹੀਂ ਹੈ। ਇੱਕ ਫੈਕਟ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। और बलजीत फराच भी और सब का बहुत बहुत शुक्रिया इस तरह अपने व्यूअर्स को लेने इजाजत। व्यूअर्स सारे प्रोग्राम का समा ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ, ਦੇਖਦੇ ਦਿਓ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।